ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀਆਂ ਨੂੰ ਆਖਦੇ ਹਾਂ ਸੁਧ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 20 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਾਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪਾਲ ਸੈਨ ਹੋਜੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀ ਅਮਨ ਠੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਨਾਰਦਰਨ ਕੈਲੀਫੋਰਨੀਆ ਦੇ ਜਿਹੜੇ ਡਿਪਟੀ ਸ਼ੈਰਿਫਸ ਆ, ਉਹ ਮਾਊਂਟਨ ਲਾਇਨ ਨੂੰ ਲੱਭ ਰਹੇ ਹੈਗੇ ਆ। ਇੱਕ ਜਿਹੜਾ ਪਹਾੜੀਆਂ ਦੇ ਵਿੱਚ ਕਹਿੰਦੇ ਵੀ ਇਹ ਹੋ ਸਕਦਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਐਲਡਰਾਡੋ ਕਾਉਂਟੀ ਦੇ ਵਿੱਚ ਵੀ ਮਾਊਂਟਨ ਲਾਇਨ ਦਾ ਇੱਕ ਅਟੈਕ ਹੋਇਆ ਸੀ, ਜਿਹਦੇ ਨਾਲ ਜੋ 2 ਜਣੇ ਸੀ ਉਹਨਾਂ ਦੇ ਕਾਫੀ ਸੱਟਾਂ ਚੋਟਾਂ ਆਈਆਂ ਸੀਆਂ। ਹੁਣ ਇਹ ਪਤਾ ਲੱਗਿਆ ਵੀ ਇਸ ਲਾਇਨ ਦੀ ਸਾਈਟਿੰਗ ਜਿਹੜੀ ਆ ਉਹ ਲੋਡਾਈ ਦੇ ਵਿੱਚ, ਪੈਲਟੀਅਰ ਰੋਡ ਲੋਡਾਈ, ਇੱਕ ਔਰਚਰਡ ਦੇ ਵਿੱਚ ਹੋਈ ਆ। ਸਨਮਿਕ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਦੱਸਿਆ ਹੈਗਾ। ਇਸ ਤੋਂ ਪਹਿਲਾਂ ਉਹ ਕੰਪੋ ਵਾਲਾ ਜੋ ਏਰੀਆ ਆ ਉੱਥੇ ਸਰਚ ਕਰ ਚੁੱਕੇ ਹੈਗੇ ਆ। ਸੋਮਵਾਰ ਨੂੰ, ਪਿਛਲੇ ਸ਼ਨੀਚਰਵਾਰ, ਸੋ ਕਈ ਦਿਨਾਂ ਤੋਂ ਦੇਖਦੇ ਆ ਰਹੇ ਹੈਗੇ ਆ, ਪਰ ਹਜੇ ਤੱਕ ਉਸ ਨੂੰ ਫੜਿਆ ਨਹੀਂ ਗਿਆ ਹੈਗਾ। ਐਲਡਰਾਡੋ ਕਾਉਂਟੀ ਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸੀ ਆ, ਜਿਨ੍ਹਾਂ 'ਚ 2 ਜਾਣਿਆਂ ਨੂੰ ਕਾਫੀ ਸੱਟਾਂ ਚੋਟਾਂ ਆ ਗਈਆਂ ਸੀਗੀਆਂ ਜਦੋਂ ਇੱਕ ਜਿਹੜਾ ਪਹਾੜੀ ਸ਼ੇਰ ਆਪਾਂ ਕਹਿ ਸਕਦੇ ਹਾਂ ਜਿਹਨੇ ਅਟੈਕ ਕੀਤਾ ਸੀ, ਉਹਦੀ ਇੱਕ ਜਾਣੇ ਦੀ ਮੌਤ ਵੀ ਹੋ ਗਈ ਸੀ ਉਹਦੇ ਵਿੱਚ। ਸੋ ਸ਼ੈਰਿਫਸ ਨੇ ਇਹ ਕਿਹਾ ਵੀ ਜੇ ਕਿਸੇ ਨੂੰ ਵੀ ਸਾਈਟਿੰਗ ਹੁੰਦੀ ਆ, ਕੋਈ ਦੇਖਦਾ ਹੈਗਾ ਇਸ ਮਾਊਂਟਨ ਲਾਇਨ ਨੂੰ, ਤੇ ਉਹ ਕਾਲ ਕਰ ਸਕਦੇ ਹੈਗੇ ਆ, ਜਾਂ 911 ਜਾਂ ਉੱਥੇ ਦਾ ਜਿਹੜਾ ਲੋਕਲ ਨੰਬਰ ਆ 209-468-4400 ਤੇ। ਜੀ, ਬ੍ਰੇਕਿੰਗ ਨਿਊਜ਼ ਆ ਰਹੀ ਆ। ਟੈਸਲਾ ਦੀ ਜਿਹੜੀ ਫਰੀਮੌਂਟ ਦੀ ਫੈਕਟਰੀ ਆ ਉਸ ਦੇ ਵਿੱਚ 2 ਅਲਾਰਮ ਫਾਇਰ ਲੱਗੀ ਆ। ਕਰੂ ਕਹਿੰਦੇ ਵੀ ਫਾਇਰ ਫਾਈਟਰ ਕਰੂ ਆ ਉਹ ਉੱਥੇ ਗਿਆ ਆ ਤੇ ਉਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ। ਹੁਣ ਤੋਂ ਤਕਰੀਬਨ 30-40 ਮਿੰਟ ਪਹਿਲਾਂ ਇੱਥੇ ਅੱਗ ਰਿਪੋਰਟ ਕੀਤੀ ਗਈ ਆ, ਜਿਹੜੀ ਫਰੀਮੌਂਟ ਬੁਲੇਵਾਰਡ ਦੇ ਉੱਤੇ ਟੈਸਲਾ ਦਾ ਪਲਾਂਟ ਆ। ਜਦੋਂ 680 ਤੇ 880 ਦੇ ਵਿਚਾਲੇ ਤੁਸੀਂ ਮਿਸ਼ਨ ਬੁਲੇਵਾਰਡ, ਜਿਹੜੇ ਵਾਰਮ ਸਪਰਿੰਗ ਵਾਲੇ ਇਲਾਕੇ ਦੇ ਵਿੱਚੋਂ ਤੁਸੀਂ ਲੰਘਦੇ ਆ, 880 ਤੇ ਪੈਂਦੇ ਆ, ਤਾਂ ਉੱਥੇ ਤੁਹਾਨੂੰ ਇਹ ਜਿਹੜੀ ਟੈਸਲਾ ਦੀ ਫੈਕਟਰੀ ਜਿਹੜੀ ਉਹ ਨਜ਼ਰ ਆਉਂਦੀ ਆ। ਤੇ ਜਿਹੜੀਆਂ ਇਸ ਦੇ ਬਾਰੇ ਕਿੱਦਾਂ ਲੱਗੀ, ਕਦੋਂ ਤੱਕ ਇਹ ਕਾਬੂ ਆ ਸਕਦੀ, ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਫਰੈਜ਼ਨੋ ਫਾਇਰ ਡਿਪਾਰਟਮੈਂਟ ਦੇ ਸਪੋਕਸਪਰਸਨ ਏਸ਼ਾ ਨੋਵਲਸ, ਉਹਨਾਂ ਨੇ ਕਨਫਰਮ ਕੀਤਾ ਆ ਵੀ ਅੱਗ ਲੱਗੀ ਆ ਤੇ 2 ਅਲਾਰਮ ਫਾਇਰ ਆ, ਜਿਸ ਨੂੰ ਕਾਬੂ ਕਰਨ ਦੇ ਵਿੱਚ ਇਸ ਟਾਈਮ ਫਾਇਰ ਫਾਈਟਰ ਲੱਗੇ ਹੋਏ ਨੇ। ਜੀ, ਟੈਸਲਾ ਦੀ ਜਿਹੜੀ ਫੈਕਟਰੀ ਹੈਗੀ ਆ ਉਹ ਫਰੀਮੌਂਟ ਬੁਲੇਵਾਰਡ ਦੇ ਉੱਤੇ ਹੈਗੀ ਆ, 45500 ਫਰੀਮੌਂਟ ਬੁਲੇਵਾਰਡ, ਤੇ 5 ਵਜੇ ਐਗਜ਼ੈਕਟਲੀ ਅੱਜ ਸ਼ਾਮੀ ਉੱਥੇ ਅੱਗ ਲੱਗੀ ਸੀ। ਅਗਲੀ ਗੱਲ ਕਰੀਏ ਹੋਮ ਡੀਪੂ, ਜਿਹੜਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਅੱਗ ਲੱਗੀ ਸੀ, 2022 ਦੇ ਵਿੱਚ ਅੱਗ ਲੱਗ ਕੇ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਸੀ। ਕਹਿੰਦੇ ਵੀ ਹੁਣ $1.3 ਮਿਲੀਅਨ ਦਾ ਜੁਰਮਾਨਾ ਦੇਵੇਗਾ, ਕਿਉਂਕਿ ਉਹਨਾਂ ਦੀ ਫਾਇਰ ਕੋਡ ਦੀ ਵਾਇਲੇਸ਼ਨ ਸੀਗੀ। ਜਾਂ ਵੈਸੇ ਤਾਂ ਅੱਗ ਕਿਸੇ ਨੇ ਜਾਣਬੁੱਝ ਕੇ ਆਰਸਨ ਦੇ ਤੌਰ ਦੇ ਉੱਤੇ ਲੱਗੀ ਸੀ, ਸਪ੍ਰਿੰਕਲਰ ਸਿਸਟਮ ਨਾ ਚੱਲਣ ਕਰਕੇ ਇਹ ਜਿਹੜਾ ਆ ਫਾਇਰ ਬੇਕਾਬੂ ਹੋਈ, ਜਿਹੜਾ ਬਲੌਸਮ ਹਿੱਲ ਰੋਡ ਦੇ ਉੱਤੇ ਸਟੋਰ ਸੀਗਾ 2022 ਦੇ ਵਿੱਚ। ਤੇ ਇਹਦੇ ਕਰਕੇ ਕਹਿੰਦੇ ਵੀ ਹਵਾ ਉੱਥੋਂ ਦੀ ਪ੍ਰਦੂਸ਼ਿਤ ਹੋਈ ਆ, ਸਰਾਊਂਡਿੰਗ ਨੇਬਰਹੁਡਸ ਦੀ। ਤੇ ਹੁਣ $1.3 ਮਿਲੀਅਨ ਦਾ ਇਹਨਾਂ ਨੂੰ ਜੁਰਮਾਨਾ ਦੇਣਾ ਪਊਗਾ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ। ਨਾਨ ਫੰਕਸ਼ਨਿੰਗ ਸਪ੍ਰਿੰਕਲਰਸ ਤੇ ਨੇਬਰਹੁਡਸ ਨੂੰ ਜਿਹੜਾ ਉਹ ਗੰਦਾ ਕਰਨ ਦੇ ਲਈ ਇਸ ਡਾਲਰ ਅਮਾਊਂਟ ਦੇ ਵਿੱਚ 8,50,000 ਸਿਵਲ ਪੈਨਲਟੀਜ਼, 1,50,000 ਜਿਹੜਾ ਫਾਇਰ ਪ੍ਰੀਵੈਂਸ਼ਨ ਐਜੂਕੇਸ਼ਨ ਵੱਲ ਨੂੰ ਜਾਊਗਾ, ਤੇ ਆਊਟਰੀਚ
ਦੇ ਲਈ। ਸੈਂਟਾ ਕਲਾਰਾ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਜਿਹੜਾ ਇਹ ਦੱਸਿਆ ਆ। ਡੀਏ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਹ ਸਾਰੀ ਜਾਂਚ ਕੀਤੀ। ਉਹਨਾਂ ਨੇ ਦੇਖਿਆ ਵੀ ਕਿੱਥੇ-ਕਿੱਥੇ ਫੇਲੀਅਰਸ ਰਿਪੋਰਟ ਹੋਏ ਆ ਫਾਇਰ ਸਪਰੈਸ਼ਨ ਸਿਸਟਮਸ ਦੇ ਵਿੱਚ। ਹੋਮ ਇੰਪਰੂਵਮੈਂਟ ਜਾਇੰਟ ਬਲੌਸਮ ਹਿੱਲ ਰੋਡ ਦੇ ਉੱਤੇ ਸਥਿਤ ਸੀਗਾ। 9 ਅਪ੍ਰੈਲ 2022 ਨੂੰ ਇਹ ਅੱਗਾਂ ਬਹੁਤ ਹੀ ਤੇਜ਼ੀ ਦੇ ਨਾਲ ਇਸ ਹੋਮ ਡਿਪੂ ਨੂੰ ਉਸਨੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਸੀ। ਫਾਇਰ ਕੋਡ ਵਾਇਲੇਸ਼ਨਸ ਦੇ ਨਾਲ ਇਹ ਕਹਿੰਦੇ ਆ ਫਾਇਰ ਵਾਲੇ ਵੀ ਇਹਦੇ ਨਾਲ ਬੇਸਿਕਲੀ ਟ੍ਰੈਜਡੀਜ਼ ਇਨ ਵੇਟਿੰਗ ਆ। ਇਗਨੋਰ ਕਰਕੇ ਇਹ ਕੰਮ ਰਿਸਕੀ ਹੋ ਜਾਂਦਾ ਆ ਤੇ ਰੈਕਲੈਸ ਆ। ਡਿਸਟ੍ਰਿਕਟ ਅਟਾਰਨੀ ਜੈਫ ਰੋਸਨ ਨੇ ਦੱਸਿਆ ਆ। ਕਹਿੰਦੇ ਵੀ ਇਹਦੇ ਨਾਲ ਰਿਸਕ ਹੋਰ ਵੀ ਜ਼ਿਆਦਾ ਵੱਧਦੇ ਆ ਤੇ ਲੋਕਾਂ ਦੀ ਜਾਨ ਨੂੰ ਵੀ ਖਤਰਾ ਬਣਦਾ ਹੈਗਾ ਆ। ਸੋ ਇਹ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਸੀਗੀ ਤਾਂ ਇਹ ਪਤਾ ਲੱਗਾ ਸੀਗਾ ਸਟੋਰ ਦੇ ਲੰਬਰ ਸੈਕਸ਼ਨ ਯਾਨੀ ਕਿ ਜਿੱਥੇ ਲੱਕੜਾਂ ਹੁੰਦੀਆਂ ਆ। ਡਿਲਨ ਜੇ ਕਰੂਜ਼ ਗੌਗ 38 ਸਾਲਾ ਉਸਨੇ ਜਾਣਬੁੱਝ ਕੇ ਆਰਸਨ ਜਿਹੜੀ ਆ ਉਹ ਜਿਹੜੀ ਉਹ ਲਗਾਈ ਸੀ ਤੇ ਅਜੇ ਵੀ ਵਿਦਆਊਟ ਬੇਲ ਐਲਮਵੁਡ ਮੈਨਸ ਜੇਲ ਮਿਲਪੀਟਸ ਦੇ ਵਿੱਚ ਇਸ ਨੂੰ ਅੰਦਰ ਰੱਖਿਆ ਹੈ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਲੁੱਟਮਾਰ, ਰੋਬਰੀਜ਼, ਬ੍ਰੇਕ ਇਨ ਪੂਰੇ ਜ਼ੋਰਾਂ ਤੇ ਹੈਗੀਆਂ। 3 ਸਸਪੈਕਟਸ ਨੂੰ ਫੜਿਆ ਗਿਆ ਸਦਰਨ ਕੈਲੀਫੋਰਨੀਆ ਦੇ ਵਿੱਚ। ਉਹਨਾਂ ਨੇ 7-11s ਨੂੰ ਰੌਬ ਕੀਤਾ ਹੈਗਾ। ਸੋ ਸਟ੍ਰਿੰਗ ਆਫ ਕਨਵੀਨੀਅੰਸ ਸਟੋਰ ਰੋਬਰੀਜ਼ ਹੋਈਆਂ ਲਾਸ ਐਂਜਲਸ ਤੇ ਔਰੇਂਜ ਕਾਉਂਟੀ ਦੇ ਵਿੱਚ। ਕਈ ਜਿਹੜੀਆਂ ਰੋਬਰੀਜ਼ ਹੋਈਆਂ ਉਹਨਾਂ ਨੂੰ ਸਰਵੇਲੈਂਸ ਵੀਡੀਓ ਵੀ ਜਿਹੜੀ ਆ ਉਹਦੀ ਪ੍ਰਾਪਤ ਹੋਈ ਹੈਗੀ ਆ। ਇੱਕ ਆਰਟੀਸੀਆ ਬੁਲੇਵਰਡ ਦੇ ਉੱਤੇ ਜੋ 9400 ਬਲਾਕ ਤੇ ਹੈਗਾ ਸਟੋਰ, ਉੱਥੇ 3 ਸਸਪੈਕਟ ਕਹਿੰਦੇ ਕਾਊਂਟਰ ਤੇ ਗਏ ਤੇ ਕੈਸ਼ ਉੱਥੋਂ ਲੈ ਗਏ। ਉਸ ਤੋਂ 1 ਘੰਟਾ ਪਹਿਲਾਂ ਜਿਹੜਾ 7-11 15,300 ਬਲਾਕ ਆਫ ਸਾਊਥ ਫਿਗਰੋਇਆ ਸਟਰੀਟ ਗਾਰਡੇਨਾ ਦੇ ਵਿੱਚ ਹੈਗਾ, ਉੱਥੋਂ ਲੈ ਕੇ ਭੱਜ ਗਏ। ਤੇ ਉਸ ਤੋਂ ਪਹਿਲਾਂ ਨੌਰਵਕ ਕਮਰਸ ਦਾ ਜੋ ਏਰੀਆ ਹੈਗਾ ਉੱਥੋਂ ਉਹਨਾਂ ਨੇ ਚੋਰੀ ਕੀਤੀ। ਫੁਲਰਟਨ, ਐਨਾਹਿਮ, ਵੈਲਫਲਾਵਰ, ਕਮਰਸ, ਗਾਰਡੇਨਾ, ਨੌਰਵਾਕ, ਇਹ ਸਾਰੇ ਜਿਹੜੇ ਸ਼ਹਿਰ ਆ ਇੱਥੇ ਕਨਵੀਨੀਅੰਸ ਸਟੋਰਾਂ ਦੇ ਉੱਤੇ ਬ੍ਰੇਕ ਇਨ ਤਾਂ ਨਹੀਂ, ਰੋਬਰੀਜ਼ ਆਪਾਂ ਕਹਿ ਸਕਦੇ ਹਾਂ ਕਿਉਂਕਿ ਸਟੋਰ ਤਾਂ ਟੋਟਲੀ ਓਪਨ ਹੀ ਹੁੰਦੇ ਆ 24 ਆਵਰ। ਇਹਦੇ ਸੰਬੰਧ ਦੇ ਵਿੱਚ LASD ਜੋ ਲੇਕਵੁੱਡ ਸ਼ੈਰਿਫ ਸਟੇਸ਼ਨ ਹੈਗਾ ਉਹਨਾਂ ਨੇ ਆਪਣਾ ਨੰਬਰ ਦਿੱਤਾ ਹੈ 562-623-3500। ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਹੁਣੇ-ਹੁਣੇ ਫਾਸਟ ਫੂਡ ਵਰਕਰਸ ਦੀ ਮਿਨੀਮਮ ਵੇਜ ਵਧੀ ਸੀ। ਇਸੇ ਤਰੀਕੇ ਦੇ ਨਾਲ ਕੈਲੀਫੋਰਨੀਆ ਦੇ ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਦੀ ਵੀ ਮਿਨੀਮਮ ਵੇਜ ਵਧਣੀ ਸੀ 1 ਜੂਨ ਤੋਂ। ਪਿਛਲੇ ਸਾਲ ਗਵਰਨਰ ਗੈਵਿਨ ਨਿਊਸਮ ਨੇ ਅਜਿਹਾ ਇੱਕ ਕਾਨੂੰਨ SB 525 ਦੇ ਉੱਤੇ ਸਾਈਨ ਕੀਤਾ ਸੀ ਜਿਸ ਨਾਲ ਹੈਲਥ ਕੇਅਰ ਵਰਕਰਸ ਦੀ ਮਿਨੀਮਮ ਵੇਜ $25 ਪ੍ਰਤੀ ਘੰਟਾ ਹੋਣੀ ਸੀ 1 ਜੂਨ ਤੋਂ। ਪਰ ਹੁਣ ਜਿਹੜੇ ਕੁਝ ਦਸਤਾਵੇਜ਼ ਜਿਹੜੇ ਹੱਥ ਲੱਗੇ ਆ ਤੇ ਉਸ ਦੇ ਵਿੱਚ ਲਾ ਮੇਕਰ ਜਿਸ ਨੇ ਇਹ ਕਾਨੂੰਨ ਲਿਖਿਆ ਸੀ ਸਟੇਟ ਸੈਨੇਟਰ ਮਰੀਆ ਅਲੀਨਾ ਡੋਰੈਜ਼ੋ, ਉਹਨਾਂ ਨੇ ਕਹਿੰਦੇ ਪੇਪਰ ਵਰਕ ਸਬਮਿਟ ਕੀਤਾ ਜਿਸ ਦੇ ਨਾਲ ਇਸ ਵਿੱਚ 1 ਮਹੀਨੇ ਦਾ ਡਿਲੇ ਹੋਵੇਗਾ ਤੇ ਇਹ ਵਾਧਾ ਹੁਣ 1 ਜੂਨ ਦੀ ਬਜਾਏ 1 ਜੁਲਾਈ ਨੂੰ ਹੋਣ ਜਾ ਰਿਹਾ ਆ। SB 525 ਇੱਕ ਇਤਿਹਾਸਿਕ ਵੇਜ ਇਨਕਰੀਜ਼ ਬਿੱਲ ਸੀਗਾ ਜਿਸ ਨਾਲ 4,50,000 ਤੋਂ ਵੱਧ ਹੈਲਥ ਕੇਅਰ ਜਿਹੜੇ ਵਰਕਰਸ ਆ ਜਿਨ੍ਹਾਂ 'ਚ ਬਹੁਤਾਤ ਦੇ ਵਿੱਚ ਔਰਤਾਂ ਜਾਂ ਪੀਪਲ ਆਫ ਕਲਰ ਕਹਿੰਦੇ ਵੀ ਉਹ ਕੰਮ ਕਰਦੇ ਆ ਹੈਲਥ ਕੇਅਰ ਸਿਸਟਮ ਨੂੰ ਫੰਕਸ਼ਨ ਰੱਖਣ ਦੇ ਲਈ, ਤਾਂ ਕਹਿੰਦੇ ਵੀ ਇਹਨਾਂ ਦੀ ਤਨਖਾਹ ਦਾ ਵਧਾਉਣਾ ਬਹੁਤ ਲਾਜ਼ਮੀ ਸੀ। ਯਾਦ ਹੋਣਾ ਹਰਜੋਤ ਸਿੰਘ ਜੀ, ਕੋਵਿਡ ਦੇ ਦੌਰਾਨ ਇਹਨਾਂ ਨੂੰ ਕੋਵਿਡ ਹੀਰੋਜ਼ ਤੇ ਹੋਰ ਕਈ ਟੈਗ ਜਿਹੜੇ ਦਿੱਤੇ ਗਏ ਪਰ ਕੁਛ ਇਹਨਾਂ ਦਾ ਬਣਿਆ ਨਹੀਂ। ਗੱਲਾਂ ਹੀਰੋ ਪੇ ਦੀਆਂ ਵੀ ਜਿਹੜੀਆਂ ਚੱਲੀਆਂ, ਬਣਿਆ ਮਿਲਾਇਆ ਵਿਚਾਰਿਆਂ ਨੂੰ ਕੁਛ ਨਹੀਂ। ਦਿਨ ਰਾਤ ਅਣਥੱਕ ਇਹਨਾਂ ਨੇ ਸੇਵਾ ਕੀਤੀ, ਮਿਹਨਤ ਕੀਤੀ, ਕਈ ਕੁਛ ਜਿਹੜਾ ਇਹਨਾਂ ਨੇ ਦੇਖਿਆ। ਇਵੈਂਚੁਅਲੀ ਜੂਨ ਦੇ ਵਿੱਚ ਵਧਣਾ ਸੀ ਪਰ ਹੁਣ 1 ਮਹੀਨੇ ਦੀ ਜਿਹੜੀ ਉਹ ਦੇਰੀ ਹੋਵੇਗੀ। ਡੋਰੈਜ਼ੋ ਜਿਹੜੇ ਆ ਉਹਨਾਂ ਨੇ ਰਿਕੁਐਸਟ ਕੀਤਾ ਸੀਗਾ, ਇਹ ਸਬਮਿਟ ਕੀਤੀ ਸੀ ਰਿਕੁਐਸਟ ਵੀ ਜਿਹੜਾ SB 828 ਆ ਉਸ ਨੂੰ ਅਮੈਂਡ ਕੀਤਾ ਜਾਵੇ ਅਸੈਂਬਲੀ ਰੂਲਸ ਕਮੇਟੀ ਦੇ ਦੁਆਰਾ ਅੱਜ ਸੋਮਵਾਰ ਦੀ ਮਾਰਨਿੰਗ ਨੂੰ ਇਸ ਨੂੰ ਚੇਂਜ ਕਰਨ ਦੇ ਲਈ। ਸੋ ਮਹੀਨੇ ਬਾਅਦ ਹੁਣ ਇਹ ਜਿਹੜਾ ਤਨਖਾਹ ਦੇ ਵਿੱਚ ਵਾਧਾ ਹੋਵੇਗਾ। ਕੈਲੀਫੋਰਨੀਆ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚੋਂ ਪਾਪੂਲੇਸ਼ਨ ਮੂਵ ਹੋ ਰਹੀ ਆ। ਕੈਲੀਫੋਰਨੀਆ ਛੱਡ ਕੇ ਟੈਕਸਸ ਵੀ ਜਾ ਰਹੇ ਆ। ਪਰ ਕੈਲੀਫੋਰਨੀਆ ਦੇ ਇੱਕ ਸ਼ਹਿਰ ਦੇ ਵਿੱਚ 2022 ਤੋਂ ਲੈ ਕੇ 2023 ਤਾਈਂ 20% ਗਰੋਥ ਹੋਈ ਆ। ਉਹ ਸਨ ਮੈਕੀਨ ਕਾਉਂਟੀ ਦੇ ਵਿੱਚ ਲੇਥਰੋਪ ਸ਼ਹਿਰ ਆ।
ਕਹਿੰਦੇ ਵੀ ਇਹਦੀ 20,000 ਦੇ ਕਰੀਬ ਪੋਪੂਲੇਸ਼ਨ ਹੁੰਦੀ ਸੀ ਤੇ ਹੁਣ ਕਾਫੀ ਜ਼ਿਆਦਾ ਜਿਹੜੀ ਆ ਸੌਰੀ ਜਿਹੜੇ 20,000 ਪੋਪੂਲੇਸ਼ਨ ਵਾਲੇ ਸ਼ਹਿਰ ਆ ਉਹਨਾਂ ਦੇ ਸਰਵੇ ਕੀਤੇ ਪੂਰੇ ਅਮਰੀਕਾ 'ਚ, ਜਿਹਦੇ ਵਿੱਚ ਲੈਥਰੋਪ ਸ਼ਹਿਰ ਦਾ ਇਹ ਆਇਆ ਵੀ ਇੱਥੇ 13.5% ਦੇ ਕਰੀਬ ਇਕੱਲੇ ਸਨ 2023 ਦੇ ਵਿੱਚ ਪੋਪੂਲੇਸ਼ਨ ਇਨਕਰੀਜ਼ ਹੋਈ ਆ। ਟਰੇਸੀ ਤੇ ਮੰਟੀਕਾ ਦੇ ਲਾਗੇ ਸ਼ਹਿਰ ਆ, ਹੁਣ ਇੱਥੇ ਦੀ ਪੋਪੂਲੇਸ਼ਨ ਵੱਧ ਕੇ 39,857 ਹੋ ਗਈ ਹੈਗੀ ਆ। ਜਿਹੜੇ ਸਭ ਤੋਂ ਤੇਜ਼ੀ ਦੇ ਨਾਲ ਗਰੋ ਹੋ ਰਿਹਾ ਸ਼ਹਿਰ ਆ ਬਾਈ ਪਰਸੈਂਟੇਜ ਜੁਲਾਈ 1 2022 ਤੋਂ ਲੈ ਕੇ ਜੁਲਾਈ 1 2023 ਤਾਈਂ ਬਹੁਤੇ ਉਹ ਟੈਕਸਸ ਦੇ ਵਿੱਚ ਆ। ਸਲੀਨਾ, ਫਲਸ਼ੀਅਰ, ਪ੍ਰਿੰਸਟਨ, ਐਨਾ, ਜਾਰਜ ਟਾਊਨ, ਪ੍ਰੋਸਪਰ, ਫੋਰਨੇ, ਕਾਇਲ, ਲੈਬਨਨ, ਫੋਰਟ ਮਿਲਸ, ਇਹ ਬਹੁਤੇ ਜਿਹੜੇ ਆ ਟੈਕਸਸ ਦੇ ਵਿੱਚ ਹੈਗੇ। ਕੈਲੀਫੋਰਨੀਆ ਦੇ ਵਿੱਚ ਇੱਕੋ ਇੱਕ ਜਿਹੜਾ ਸ਼ਹਿਰ ਲੇਥਰੋਪ ਆ ਜਿੱਥੇ ਇੰਨੀ ਪੋਪੂਲੇਸ਼ਨ ਵਧੀ ਆ। ਤੇ ਸਰੋਤਿਆਂ ਨੂੰ ਇਹ ਵੀ ਦੱਸਦੀ ਜਾਈਏ ਲੇਥਰੋਪ ਦੇ ਜਿਹੜੇ ਮੇਅਰ ਆ ਸੋਨੀ ਧਾਲੀਵਾਲ, ਉਹ ਆਪਣੇ ਪੰਜਾਬੀ ਮੂਲ ਦੇ ਨੌਜਵਾਨ ਹੈਗੇ ਆ। ਜੀ, ਅਗਲੀ ਗੱਲ ਕਰੀਏ, ਗਰੋਸਰੀ ਦੇ ਬਿੱਲ ਤਾਂ ਸਾਰਿਆਂ ਦੇ ਵਧੇ ਹੀ ਆ, ਪਰ ਇਹ ਅਗਲੀ ਖਬਰ ਸੁਣ ਕੇ, ਇਸ ਦੀ ਕੀਮਤ ਸੁਣ ਕੇ ਸਾਰੇ ਜਾਣੇ ਹੈਰਾਨ ਰਹਿ ਜਾਣਗੇ। ਰੂਬੀ ਗਲੋ ਪਾਈਨਐਪਲ, ਕਹਿੰਦੇ ਵੀ ਜਿਸ ਨੂੰ ਫਰੈਸ਼ ਡੈਲ ਮੋਂਟੇ ਕੰਪਨੀ ਬਣਾਉਂਦੀ ਆ, ਪ੍ਰੋਡਿਊਸ ਕਰਦੀ ਆ, ਉਹ ਇਸ ਟਾਈਮ ਕੈਲੀਫੋਰਨੀਆ 'ਚ $395 ਦਾ ਇੱਕ ਪਾਈਨਐਪਲ ਜਿਹੜਾ ਆ ਉਹ ਵਿਕ ਰਿਹਾ ਹੈਗਾ ਆ। ਡੈਲ ਮੋਂਟੇ ਨੇ ਕਿਹਾ ਵੀ ਰੂਬੀ ਗਲੋ ਪਾਈਨਐਪਲ ਪਿਛਲੇ 15 ਸਾਲਾਂ ਦੀ ਰਿਸਰਚ ਦਾ ਇਹ ਨਤੀਜਾ ਆ। ਕੰਪਨੀ ਨੇ ਇਸ ਨੂੰ ਬਹੁਤ ਘੱਟ ਅਮਾਊਂਟ ਦੇ ਵਿੱਚ, ਯਾਨੀ ਕਿ ਥੋੜੇ ਨੰਬਰਸ ਦੇ ਵਿੱਚ ਚਾਈਨਾ ਵਿੱਚ ਇਸ ਸਾਲ ਵੇਚਿਆ ਸੀ, ਤੇ ਹੁਣ ਉਹਨਾਂ ਨੇ ਇਹੀ ਫਰੂਟ, ਇਹ ਜਿਹੜਾ ਪਾਈਨਐਪਲ ਆ, ਅਨਾਨਾਸ ਆ, ਇਸ ਨੂੰ US ਅਮਰੀਕਾ ਦੇ ਵਿੱਚ ਲਿਆਂਦਾ ਆ। ਹਾਈ ਐਂਡ ਕੰਜ਼ਿਊਮਰ ਕਹਿੰਦੇ ਵੀ ਬੜੇ ਇੰਟਰਸਟਿਡ ਨੇ ਲਗਜ਼ਰੀ ਫਰੂਟਸ ਨੂੰ ਖਰੀਦਣ ਦੇ ਲਈ ਪਿਛਲੇ ਕੁਝ ਸਾਲਾਂ ਦੇ ਵਿੱਚ, ਜਿਨ੍ਹਾਂ ਵਿੱਚ ਕਹਿੰਦੇ ਹਨੀ ਕ੍ਰਿਸਪ, ਐਪਲ, ਓਸ਼ੀ, ਸਟ੍ਰਾਬੇਰੀਜ਼ ਤੇ ਸੂਮੋ ਸਿਟਰਸ ਦੀਆਂ ਕਾਫੀ ਸਟਰੋਂਗ ਸੇਲਸ ਆ ਰਹੀਆਂ ਆ। ਪਰ ਇਸ ਨੇ ਸਾਰਿਆਂ ਨੂੰ ਹੀ ਹੈਰਾਨ ਕਰ ਦਿੱਤਾ ਵੀ $395 ਦਾ ਇੱਕ ਰੂਬੀ ਗਲੋ ਪਾਈਨਐਪਲ ਉਹ ਵਿਕ ਰਿਹਾ ਆ। ਇਹ ਬਹੁਤ ਹੀ ਲਿਮਿਟਿਡ ਥਾਵਾਂ ਦੇ ਉੱਤੇ ਉਪਲਬਧ ਆ। ਇਨਫਲੇਸ਼ਨ ਨੂੰ ਲੈ ਕੇ ਹਰ ਇੱਕ ਚੀਜ਼ ਦੀ ਕੀਮਤ ਬਹੁਤ ਜ਼ਿਆਦਾ ਵਧੀ ਹੋਈ ਆ ਤੇ ਲੋਕਾਂ ਦੀਆਂ ਜਿਹੜੀਆਂ ਚੀਕਾਂ ਨਿਕਲ ਰਹੀਆਂ ਪੂਰੇ ਅਮਰੀਕਾ ਨਹੀਂ, ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਵੀ ਇਹ ਸਿਚੁਏਸ਼ਨ ਆ। ਪਰ ਅੱਜ ਇਹ ਖਬਰ ਆ ਰਹੀ ਆ ਵੀ ਜਿਹੜੇ ਟਾਰਗੇਟ ਸਟੋਰ ਆ ਉਹਨਾਂ ਨੇ 5,000 ਤੋਂ ਵੱਧ ਜਿਹੜੀਆਂ ਆਈਟਮਸ ਆ ਉਹਨਾਂ ਤੇ ਪ੍ਰਾਈਸ ਕੱਟ ਕਰਨ ਦੀ ਜਿਹੜੀ ਗੱਲ ਕੀਤੀ ਹੈਗੀ ਆ। ਜਿਹਦੇ ਵਿੱਚੋਂ 1500 ਆਈਟਮਸ ਦੇ ਉੱਤੇ ਤਾਂ ਉਹਨਾਂ ਨੇ ਇਮੀਡੀਏਟਲੀ ਜੋ ਆ ਆਪਣੀਆਂ ਕੀਮਤਾਂ ਘਟਾ ਦਿੱਤੀਆਂ, ਜੋ ਕਿ ਮੱਖਣ ਲੈ ਕੇ ਲਾਂਡਰੀ ਡਿਟਰਜੈਂਟ, ਹੋਰ ਇਦਾਂ ਦਾ ਜਿਹੜਾ ਸਮਾਨ ਹੈਗਾ। ਕਹਿੰਦੇ ਭਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਰ ਜਿਹੜੀਆਂ ਆਈਟਮਸ ਹੈਗੀਆਂ ਉਹਨਾਂ ਦੇ ਉੱਤੇ ਵੀ ਉਹ ਪ੍ਰਾਈਸ ਕੱਟ ਕਰਨ ਜਾ ਰਹੇ ਹੈਗੇ ਆ। ਕਈ ਚੀਜ਼ਾਂ ਦੇ ਉੱਤੇ ਤਾਂ $1 ਦੀ ਕੀਮਤ ਉਹਨੀ ਜਿਹੜੀ ਆ ਘਟਾਈ ਆ। ਜਿਸ ਤਰ੍ਹਾਂ ਕਹਿੰਦੇ ਕਲੋਰੋਕਸ ਵਾਈਪਸ ਜੋ 579 ਦੇ ਸੀ ਉਹ 499 ਆ। ਸੋ ਕਿਉਂਕਿ ਹੁਣ ਇਨਵੈਂਟੋਰੀ ਕਾਫੀ ਪਈ ਆ ਸਟੋਰਾਂ ਦੇ ਵਿੱਚ, ਵਿਕ ਘੱਟ ਲੋਕਾਂ ਨੇ ਰਿਹਾ ਆਪਣਾ ਸਮਾਨ। ਹੱਥ ਜਿਹੜਾ ਥੋੜਾ ਜਿਹਾ ਕੱਸਣਾ ਸ਼ੁਰੂ ਕਰਤਾ ਤੇ ਹੁਣ ਫਿਰ ਸਟੋਰ ਜਿਹੜੇ ਆ ਉਹ ਕੀਮਤਾਂ ਘਟਾ ਰਹੇ ਹੈਗੇ। ਸੋ ਫਿਰ ਤੁਹਾਨੂੰ ਸਟੋਰਾਂ 'ਚ ਖਿੱਚ ਕੇ ਲਿਆਉਣ ਦੀਆਂ ਜਿਹੜੀਆਂ ਤਿਆਰੀਆਂ ਆ, ਡੀਲਾਂ ਲਾ ਲੈਣੀਆਂ ਆ, ਤੇ ਫਿਰ ਇਸ ਤਰੀਕੇ ਦੇ ਨਾਲ ਇਦਾਂ ਚੱਲੀ ਜਾਣਾ। ਅਗਲੀ ਗੱਲ ਕਰਦੇ ਜਾਈਏ, ਕਾਫੀ ਵੱਡਾ ਇੱਕ ਕਹਿ ਲਓ ਵੀ ਰੈਸਟੋਰੈਂਟ ਜਾਇੰਟ ਰੈੱਡ ਲੌਬਸਟਰ, ਉਹਨਾਂ ਨੇ ਬੈਂਕਰਪਸੀ ਦੇ ਲਈ ਫਾਈਲ ਕੀਤਾ ਆ। ਇੱਥੇ ਆਲ ਯੂ ਕੈਨ ਈਟ ਸ਼ਰਿੰਪ ਦੇ ਲਈ ਕਾਫੀ ਮਸ਼ਹੂਰ ਸੀਗਾ। ਅਮਰੀਕਾ ਦਾ ਕਹਿੰਦੇ ਸਭ ਤੋਂ ਵੱਡਾ ਸੀ ਫੂਡ ਚੇਨ ਸੀ, ਜਿਹੜਾ ਆਪਣੇ ਸ਼ਰਿੰਪ ਤੇ ਜਿਹੜੇ ਚੈਡਰ ਵੇ ਬਿਸਕਿਟ ਆ ਉਸ ਦੇ ਲਈ ਜਾਣੇ ਜਾਂਦੇ ਸੀ। ਇਹਨਾਂ ਨੇ ਬੈਂਕਰਪਸੀ ਦੇ ਲਈ ਫਾਈਲ ਕਰ ਦਿੱਤਾ। 580 ਲੋਕੇਸ਼ਨਸ ਨੇ ਇਹਨਾਂ ਦੀਆਂ US ਅਤੇ ਕੈਨੇਡਾ ਦੇ ਵਿੱਚ। ਜਿੰਨੀ ਦੇਰ ਤੱਕ ਇਹ ਬੈਂਕਰਪਸੀ ਦੇ ਥਰੂ ਲੰਘਦੇ ਆ ਉਨੀ ਦੇਰ ਤੱਕ ਇਹ ਰੈਸਟੋਰੈਂਟਸ ਓਪਨ ਰਹਿਣਗੇ। 36,000 ਤਕਰੀਬਨ ਕਾਮੇ ਇਹਨਾਂ 580 ਸਟੋਰਾਂ ਦੇ ਵਿੱਚ ਕੰਮ ਕਰਦੇ ਆ। ਪਿਛਲੇ ਹਫਤੇ ਦਰਜਨਾਂ ਹੀ ਜਿਹੜੀਆਂ ਰੈੱਡ ਲੌਬਸਟਰ ਦੀਆਂ ਲੋਕੇਸ਼ਨ ਆ ਉਹ ਅਚਨਚੇਤੇ ਬੰਦ ਹੋ ਗਈਆਂ, ਜਿਨ੍ਹਾਂ ਦੇ ਵਿੱਚ ਨਾਲ ਦੇ ਨਾਲ ਹੀ ਫਰੀਜ਼ਰ, ਓਵਨ, ਬੂਥ ਤੇ ਲੌਬਸਟਰ ਟੈਂਕ, ਉਹਨਾਂ ਨੂੰ ਆਕਸ਼ਨ ਵੀ ਜਿਹੜਾ ਉਹ ਕਰ ਦਿੱਤਾ ਗਿਆ। CEO ਜੋਨਾਥਨ ਟਾਈਬਸ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਫਾਇਰ ਸੇਲ ਆ ਇਹ ਪ੍ਰੀਕਰਸਰ ਸੀਗਾ ਬੈਂਕਰਪਸੀ ਫਾਈਲਿੰਗ ਤੋਂ ਪਹਿਲਾਂ ਹੀ, ਤੇ ਕਹਿੰਦੇ ਵੀ ਰੈੱਡ ਲੌਬਸਟਰ ਪਲਾਨ ਕਰ ਰਿਹਾ ਹੈ ਵੀ ਕਾਫੀ ਵੱਡੀ ਮਾਤਰਾ ਵਿੱਚ ਉਹ ਆਪਣੇ ਐਸੈਟਸ ਆ, ਸਮਾਨ ਆ, ਉਹਨਾਂ ਨੂੰ ਵੇਚ ਦੇਣਗੇ। ਤੇ ਕਹਿੰਦੇ ਕਾਰਪੋਰੇਟ ਰੀਸਟਰਕਚਰਿੰਗ ਵੱਲ ਨੂੰ ਜਿਹੜਾ ਹੁਣ ਵੱਧ ਰਹੇ ਹੈਗੇ ਆ। ਸੋ 1980 1990 ਦੇ ਦਹਾਕੇ ਦੇ ਵਿੱਚ ਬਹੁਤ ਜ਼ਿਆਦਾ ਇਹ ਪਪੂਲਰ ਹੋਏ। ਸ਼ੁਰੂਆਤ ਇਹਨਾਂ ਨੇ 1968 ਦੇ ਵਿੱਚ ਕੀਤੀ ਸੀ,
ਰੈੱਡ ਲੌਬਸਟਰ ਦੇ ਨਾਮ ਦੇ ਨਾਲ, ਤੇ ਕਾਫੀ ਦੁਨੀਆ ਉੱਥੇ ਜਿਹੜੀ ਉਹ ਜਾਂਦੀ ਰਹੀ ਆ। ਰਾਈਜ਼ਿੰਗ ਇਨਫਲੇਸ਼ਨ ਦੇ ਨਾਲ ਵੀ ਇਹਨਾਂ ਨੂੰ ਨੁਕਸਾਨ ਹੁੰਦਾ ਜਿਹੜਾ ਹੋ ਰਿਹਾ, ਤੇ ਇਸ ਤੋਂ ਇਲਾਵਾ ਇਸ ਦੇ ਕੰਪੀਟੀਸ਼ਨ ਵੀ ਕਾਫੀ ਆਏ, ਜਿਸ ਕਰਕੇ ਇਵੈਂਚੁਅਲੀ ਰੈੱਡ ਲੌਬਸਟਰ ਦੇ ਜਿਹੜੇ ਫਾਈਨੈਂਸਿਸ ਆ ਉਹ ਹੌਲੀ ਹੌਲੀ ਥੱਲੇ ਵੱਲ ਨੂੰ ਜਾਂਦੇ ਰਹੇ, ਤੇ ਹੁਣ ਇਹਨਾਂ ਨੇ ਬੈਂਕਰਪਸੀ ਫਾਈਲ ਕਰਤੀ ਆ। ਲੇ-ਆਫ ਦੀ ਗੱਲ ਕਰਦੇ ਜਾਈਏ ਤੇ ਅਮਰੀਕਾ ਦੇ ਵਿੱਚ ਲੇ-ਆਫ ਹਜੇ ਵੀ ਧੜਾ-ਧੜ ਜਿਹੜੀ ਹੋ ਰਹੀ ਹੈਗੀ ਆ। ਕਹਿੰਦੇ ਵੀ ਟੈਕ ਇੰਡਸਟਰੀ ਦੇ ਵਿੱਚ 5.5 ਮਹੀਨਿਆਂ 'ਚ ਇਸ ਸਾਲ ਦੇ ਵਿੱਚ 99,000 ਲੋਕ ਲੇ-ਆਫ ਹੋ ਚੁੱਕੇ ਆ। 14,000 ਦੇ ਕਰੀਬ ਟੈਸਲਾ, ਗੂਗਲ, ਐਮਾਜ਼ੋਨ, ਮਾਈਕਰੋਸਾਫਟ, ਜਿੰਨੀਆਂ ਵੀ ਟੌਪ ਦੀਆਂ ਕੰਪਨੀਆਂ ਹੈਗੀਆਂ, ਹਜੇ ਪਿਛਲੇ ਹਫ਼ਤੇ ਇੰਡੀਡ ਉਹਨਾਂ ਨੇ 1000 ਬੰਦਾ ਆਪਣਾ ਲੇ-ਆਫ ਕੀਤਾ ਹੈਗਾ। ਸੋ ਜਿਹੜੀਆਂ ਲੇ-ਆਫ ਆ ਉਹ ਲਗਾਤਾਰ ਜਿਹੜੀਆਂ ਹੋ ਰਹੀਆਂ ਹੈਗੀਆਂ, ਤੇ EMPLOYEES ਦੇ ਉੱਤੇ ਹੁਣ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਵੀ ਭਾਈ ਘਰੋਂ ਕੰਮ ਬਹੁਤ ਕਰ ਲਿਆ, ਹੁਣ ਵਾਪਸ ਆਫਿਸ ਦੇ ਵਿੱਚ ਆਓ। ਜੀ, ਅਗਲੀ ਖਬਰ ਵੈਸਟ ਸੈਕਰਾਮੈਂਟੋ ਤੋਂ ਆ ਰਹੀ ਹੈ। ਇੱਕ ਉੱਥੇ ਦੇ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਕੱਲ ਜਿਹੜਾ ਉਹ ਧਮਾਕਾ ਹੋਇਆ, ਜਿਸ ਤੋਂ ਬਾਅਦ ਦੇ ਵਿੱਚ ਉਸ ਅਪਾਰਟਮੈਂਟ ਕੰਪਲੈਕਸ ਨੂੰ ਖਾਲੀ ਵੀ ਕਰਾਇਆ ਗਿਆ, ਤੇ 34 ਜਾਣੇ ਜਿਹੜੇ ਇਸ ਟਾਈਮ ਡਿਸਪਲੇਸ ਹੋ ਚੁੱਕੇ ਨੇ। ਫਾਇਰ ਕਰੂ ਕਹਿੰਦੇ ਵੀ ਉੱਥੇ ਵਾਸ਼ਿੰਗਟਨ ਕੋਰਟਯਾਰਡ ਅਪਾਰਟਮੈਂਟ, ਜੋ ਕਿ 7 ਸਟਰੀਟ ਤੇ ਆ ਵੈਸਟ ਸੈਕਰਾਮੈਂਟੋ ਵਿੱਚ, ਉੱਥੇ ਪਹੁੰਚੇ ਸੀ, ਤੇ ਕੁਛ ਚਿਰ ਬਾਅਦ ਇਹਨਾਂ ਨੇ ਉਹ ਕਾਬੂ ਤਾਂ ਜਿਹੜਾ ਉਹ ਸਾਰਾ ਕੁਝ ਉੱਥੇ ਕਰ ਲਿਆ, ਪਰ ਕਹਿੰਦੇ ਕਾਫੀ ਜ਼ਿਆਦਾ ਜਿਹੜਾ ਉੱਚੀ ਧਮਾਕਾ ਆ ਉੱਥੇ ਸੁਣਿਆ ਗਿਆ, ਤੇ ਕਈ ਜਿਹੜਾ ਸਮਾਨ ਆ ਉੱਥੇ ਲਾਗੋਂ ਲੰਘਦੀ ਰੇਲ ਗੱਡੀ ਦੀ ਲਾਈਨ ਆ ਉਸ ਤੋਂ ਪਾਰ ਜਾ ਕੇ ਵੀ ਡਿੱਗਾ। 2 ਜਾਣਿਆਂ ਦੇ ਸੱਟਾਂ ਵੀ ਲੱਗੀਆਂ, ਜਿਨ੍ਹਾਂ ਨੂੰ ਬਾਅਦ ਚ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈਗਾ ਆ। ਸੋ 34 ਲੋਕ ਜਿਨ੍ਹਾਂ ਦੇ ਅਪਾਰਟਮੈਂਟ ਉੱਥੇ ਸੀ, ਉਹਨਾਂ ਨੂੰ ਨੁਕਸਾਨ ਪਹੁੰਚਿਆ ਆ, ਤੇ ਹੁਣ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਘਰੋਂ ਬੇਘਰ ਹੋਏ ਲੋਕਾਂ ਨੂੰ ਰੈੱਡ ਕਰਾਸ ਸਹਾਰਾ ਦੇ ਰਹੀ ਆ। ਜੀ। 1 ਸਾਲ ਹੋ ਗਿਆ ਕੈਲੀਫੋਰਨੀਆ ਨੇ ਇੱਕ ਆਪਣਾ ਨਵਾਂ ਪ੍ਰੋਗਰਾਮ ਲਾਂਚ ਕੀਤਾ ਸੀ, ਹੇਟ ਕ੍ਰਾਈਮ ਹੌਟਲਾਈਨ। ਉਹਦੇ ਵਿੱਚ ਘਾਟਾ ਤਾਂ ਨਹੀਂ ਹੋਇਆ, ਕਹਿੰਦੇ ਭਈ ਜਿਹੜੀਆਂ ਹੇਟ ਕ੍ਰਾਈਮ ਹੁੰਦੀਆਂ 26.8% ਕਾਲਾਂ ਜਿਹੜੀਆਂ ਉਹ ਐਂਟੀ ਬਲੈਕ, ਉਸ ਤੋਂ ਬਿਨਾਂ ਐਂਟੀ ਲੈਟਿਨੋ, ਐਂਟੀ ਏਸ਼ੀਅਨ, ਇਹ ਜਿਹੜੀਆਂ ਉਹਨਾਂ ਕੋਲ ਰਿਸੀਵ ਹੋਈਆਂ ਹੈਗੀਆਂ। ਇਹ ਕੋਵਿਡ-19 ਤੋਂ ਬਾਅਦ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈਗਾ। 1 ਸਾਲ ਦੇ ਵਿੱਚ ਸਟੇਟ ਨੇ 1020 ਦੇ ਕਰੀਬ ਰਿਪੋਰਟਸ ਰਿਸੀਵ ਕੀਤੀਆਂ ਹੈਗੀਆਂ। ਕੈਬਨ ਕਿਸ਼ ਕਰਕੇ ਡਾਇਰੈਕਟਰ ਫਾਰ ਕੈਲੀਫੋਰਨੀਆ ਸਿਵਲ ਰਾਈਟ ਡਿਪਾਰਟਮੈਂਟ ਦੇ ਹੈਗੇ ਆ। ਉਹਨਾਂ ਨੇ ਇਹ ਦੱਸਿਆ ਭਈ ਇਹ ਜਿਹੜਾ ਪ੍ਰੋਗਰਾਮ ਨਵਾਂ ਹੈਗਾ ਆ, ਤੇ ਇਹ ਜਿਹੜਾ ਸਾਰਾ ਡਾਟਾ ਆ, ਇਸ ਨੂੰ ਜਿੱਦਾਂ ਜਿੰਨੇ ਵੀ ਹੇਟ ਕ੍ਰਾਈਮ ਹੋ ਰਹੇ ਆ ਸਟੇਟ 'ਚ, ਉਸ ਨੂੰ ਨਾ ਗਿਣਿਆ ਜਾਵੇ। ਕਹਿੰਦੇ ਵੀ ਇਹ ਤੋਂ ਕਿਤੇ ਵੱਧ ਹੋਏ ਹੈਗੇ। ਕਈ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਜਾ ਕੇ ਜਿਹੜਾ ਆ ਤੁਸੀਂ ਹੇਟ ਕ੍ਰਾਈਮ ਨੂੰ ਰਿਪੋਰਟ ਕਰਨਾ ਹੈਗਾ। ਰੇਸ ਤੇ ਐਥਨੀਸਿਟੀ ਦੇ ਬਾਇਸ ਬਹੁਤ ਹੁੰਦੇ ਹੈਗੇ ਆ। ਮੁਸਲਮਾਨਾਂ ਦੇ ਅਗੇਂਸਟ, ਸਿੱਖਾਂ ਦੇ ਅਗੇਂਸਟ ਐਂਟੀ ਮੁਸਲਿਮ ਵਾਇਸ ਬਹੁਤ ਚੱਲ ਰਹੇ ਆ ਪਿਛਲੇ ਕਾਫੀ ਸਮੇਂ ਤੋਂ। 14.6% ਉਹਨਾਂ ਦੇ ਵਿੱਚ ਜਿਹੜਾ ਵਾਧਾ ਹੋਇਆ ਹੈਗਾ। ਸੋ ਜੇ ਕਿਸੇ ਨੂੰ ਹੇਟ ਕ੍ਰਾਈਮ ਹੁੰਦਾ ਆ, ਤੇ ਉਹਦੇ ਲਈ ਇਸ ਜਿਹੜੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਨੰਬਰ ਜਿਹੜਾ ਆਪਣਾ ਰੱਖਿਆ ਆ 833 866 4283 8338664283, ਤੇ ਉਹਨਾਂ ਦੇ ਕੋਲ 200 ਤੋਂ ਵੱਧ ਜਿਹੜੀਆਂ ਭਾਸ਼ਾਵਾਂ ਆ ਉਹਦੇ ਵਿੱਚ ਟਰਾਂਸਲੇਸ਼ਨ ਅਵੇਲੇਬਲ ਆ। ਜਾਂਦੇ ਜਾਂਦੇ ਹਰਜੋਤ ਸਿੰਘ ਜੀ ਦੱਸਦੇ ਜਾਈਏ, 6 ਲੱਖ ਤੋਂ ਵੱਧ ਕੈਲੀਫੋਰਨੀਅਨਸ ਅਜਿਹੇ ਆ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ ਇਨਫਲੇਸ਼ਨ ਮਨੀ ਜਿਹੜੀ ਮਿਲੀ ਸੀ ਉਹਨਾਂ ਨੂੰ ਅਜੇ ਤੱਕ ਟੱਚ ਵੀ ਨਹੀਂ ਕੀਤਾ, ਉਹ ਉਹਨਾਂ ਨੇ ਯੂਜ਼ ਨਹੀਂ ਕੀਤੇ। ਇਨਫਲੇਸ਼ਨ ਰਿਲੀਫ ਪੇਮੈਂਟਸ ਅਕਤੂਬਰ 2022 ਦੇ ਵਿੱਚ ਡਾਇਰੈਕਟ ਡਿਪੋਜ਼ਿਟ ਤੇ ਡੈਬਿਟ ਕਾਰਡਸ ਦੇ ਜ਼ਰੀਏ ਸਰਕਾਰ ਦੇ ਦੁਆਰਾ ਘੱਲੀਆਂ ਗਈਆਂ ਸੀਗੀਆਂ। ਪਿਛਲੇ ਸਾਲ ਸਤੰਬਰ ਅਕਤੂਬਰ ਦੇ ਵਿੱਚ ਇਹ ਲਾਸਟ ਰਾਉਂਡ ਆਫ ਪੇਮੈਂਟਸ ਆ ਉਹ ਘੱਲ ਦਿੱਤੀਆਂ ਗਈਆਂ। ਇਹ ਪੇਮੈਂਟਸ ਵੇਰੀ ਕਰਦੀਆਂ ਸੀਗੀਆਂ ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ, 200 ਤੋਂ ਲੈ ਕੇ $1050 ਤੱਕ ਕਿਸੇ ਨੂੰ ਜਿਹੜਾ ਉਹ ਮਿਲ ਸਕਦਾ ਸੀ। FTB ਫਰੈਂਚਾਈਜ਼ੀ ਟੈਕਸ ਬੋਰਡ ਉਹਨਾਂ ਨੇ ਦੱਸਿਆ ਵੀ 7.2 ਮਿਲੀਅਨ ਪੇਮੈਂਟਸ ਕੁੱਲ ਜਿਹੜੀਆਂ ਇਹਨਾਂ ਨੇ ਡਾਇਰੈਕਟ ਡਿਪੋਜ਼ਿਟਸ ਦੇ ਵਿੱਚ ਕੈਲੀਫੋਰਨੀਆ ਦੇ ਬੈਂਕ ਅਕਾਊਂਟਾਂ ਦੇ ਵਿੱਚ ਘੱਲੀਆਂ, ਜੋ ਕਿ $4 ਬਿਲੀਅਨ ਦੀਆਂ ਬਣਦੀਆਂ ਸੀ। ਇਸ ਤੋਂ ਇਲਾਵਾ 9.6 ਮਿਲੀਅਨ ਲੋਕਾਂ ਨੂੰ ਉਹਨਾਂ ਨੇ ਡੈਬਿਟ ਕਾਰਡ ਜਿਹੜੇ ਆ ਮੇਲ ਦੇ ਵਿੱਚੋਂ ਮੇਲ 'ਚ ਘੱਲੇ, ਜਿਨ੍ਹਾਂ ਚੋਂ 90% ਜਿਹੜੇ ਕਾਰਡ ਆ ਉਹ ਐਕਟੀਵੇਟ ਹੋਏ ਆ, ਤੇ ਜਿਹੜਾ ਥੋੜਾ ਅਮਾਊਂਟ ਰਹਿ ਗਿਆ ਜੋ ਕਿ ਤਕਰੀਬਨ 6,24,000 ਡੈਬਿਟ ਕਾਰਡ ਆ, ਜਿਨ੍ਹਾਂ ਦੇ ਵਿੱਚ $125 ਮਿਲੀਅਨ ਪਏ ਹੋਏ ਆ, ਉਹਨਾਂ ਨੂੰ ਅਜੇ ਤੱਕ ਕਿਸੇ ਨੇ ਵੀ ਹੱਥ ਨਹੀਂ ਲਗਾਇਆ ਹੈਗਾ। ਕੈਲੀਫੋਰਨੀਅਨਸ ਦੇ ਕੋਲ ਅਜੇ ਵੀ 2 ਸਾਲ ਪਏ ਆ ਉਸ ਕਾਰਡ ਨੂੰ ਐਕਟਿਵ ਕਰਨ ਦੇ ਲਈ, ਤੇ ਉਹ ਮਿਲੀ ਹੋਈ ਰਾਸ਼ੀ ਨੂੰ ਵਰਤਣ ਦੇ ਲਈ। ਤੇ ਜੇ ਕਿਸੇ ਨੂੰ ਲੱਗਦਾ ਵੀ ਉਹਨਾਂ ਦਾ ਕਾਰਡ ਗਵਾਚ ਗਿਆ ਆ ਜਾਂ ਚੋਰੀ ਹੋ ਗਿਆ ਆ,
ਤਾਂ 1800-240-0223 ਦੇ ਉੱਤੇ ਕਾਲ ਕਰਕੇ ਜਿਹੜੀ ਉਹ ਰਿਪਲੇਸਮੈਂਟ ਆਰਡਰ ਕਰ ਸਕਦੇ ਹੈਗੇ ਆ। ਸੋ 30 ਅਪ੍ਰੈਲ 2026 ਲਾਸਟ ਦਿਨ ਹੈਗਾ ਆ ਇਹ ਪ੍ਰੋਗਰਾਮ ਐਕਸਪਾਇਰ ਹੋਣ ਦਾ, ਤੇ ਜੇ ਉਸ ਤੋਂ ਪਹਿਲਾਂ ਪਹਿਲਾਂ ਇਹ 6 ਲੱਖ ਤੋਂ ਵੱਧ ਲੋਕਾਂ ਨੇ ਆਪਣਾ ਡੈਬਿਟ ਕਾਰਡ ਨਹੀਂ ਵਰਤਿਆ ਤਾਂ ਉਹ ਇਸ ਰਾਸ਼ੀ ਤੋਂ ਵਾਂਝੇ ਰਹਿ ਜਾਣਗੇ। ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਬਿਲਕੁਲ ਜੀ, ਅੱਜ ਹਫਤੇ ਦੀ ਸ਼ੁਰੂਆਤ ਤੇ ਡਾਓ ਜੋਨ ਵਿੱਚ 197 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 39,807 ਤੇ ਮਾਰਕੀਟ ਬੰਦ ਹੋਈ। S&P 5 ਪੁਆਇੰਟ ਵੱਧ ਕੇ 5308, ਨੈਸਡੈਕ 109 ਪੁਆਇੰਟ ਵੱਧ ਕੇ 16,795 ਤੇ ਬੰਦ ਹੋਇਆ। ਸੋਨੇ ਦਾ ਭਾਅ 2400 ਤੇ $33 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ, 10 ਈਅਰ ਯੀਲਡ 4.44% ਤੇ ਅੱਜ ਕ੍ਰਿਪਟੋ ਦੇ ਵਿੱਚ ਕਾਫੀ ਉਛਾਲ ਜਿਹੜਾ ਹੋ ਰਿਹਾ। ਬਿਟਕੋਇਨ 71,250 ਤੇ ਇਥੀਰੀਅਮ 3686 $US ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 27 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 228 ਰੁਪਏ ਤੇ 30 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਇਸ ਵੀਕ ਫੇਰ ਜਿਹੜਾ ਰੈਫਲ ਨਿਕਲਣਾ ਹੈ, ਪੰਜਾਬੀ ਰੇਡੀਓ USA ਦੇ ਇਨਾਮ ਨਿਕਲਣੇ ਹੈਗੇ ਆ ਵੀਰਵਾਰ ਨੂੰ। ਬੇਕਰਸਫੀਲਡ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਜਿਹੜਾ 1350 AM ਤੇ 107.1 FM 5 FM ਸੁਣ ਰਹੇ ਆ, ਤਾਂ ਤੁਸੀਂ ਹੁਣ ਕਾਲ ਕਰ ਸਕਦੇ ਹੋ ਤੇ ਰੈਫਲ ਦੇ ਵਿੱਚ ਆਪਣਾ ਨਾਮ ਐਡ ਕਰਾ ਲਿਓ ਤੇ ਫਿਰ ਜਿਹੜੇ ਐਂਟਰੀ ਬਿਲਕੁਲ ਮੁਫਤ ਆ ਰੈਫਲ ਦੇ ਵਿੱਚ, ਤੇ ਤੁਹਾਨੂੰ ਵਧੀਆ ਵਧੀਆ ਜਿਹੜੇ ਨਾਮ ਆ ਉਸ ਦੇ ਵਿੱਚ ਮਿਲ ਸਕਦੇ ਆ। ਸੋ ਐਂਟਰੀ ਦੇ ਲਈ ਕਾਲ 408-272-5200। ਹੁਣ ਲੈਣ ਦੀ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।